ਗੁਰੂ ਤੇਗ ਬਹਾਦਰ ਨੇ ਬਖਸ਼ਿਸ਼ ਕਰਕੇ ਸਾਨੂੰ ਬਾਹਰ ਲੈ ਕੇ ਆਂਦਾ। ਮਹਾਮਾਰੀ 'ਚ ਗੁਰੂ ਨਾਨਕ ਸਾਹਿਬ ਨੇ ਸਹਾਈ ਹੋਣਾ। ਜਿਹੜੀ ਇਸ ਮਹਾਮਾਰੀ ਨਾਲ ਇੱਥੇ ਕਿਸੇ ਹੋਰ ਨੇ ਸਹਾਈ ਨਹੀਂ ਹੋਣਾ। ਇਹ ਮਹਾਮਾਰੀ ਤੋਂ ਜੇ ਕੋਈ ਬਚਾਏਗਾ ਤੇ ਗੁਰੂ ਸਾਹਿਬ ਹੀ ਰੱਖਿਆ ਕਰਨਗੇ। ਗੁਰੂ ਸਾਹਿਬ ਲੰਗਰ ਹੀ ਬਚਾਣਗੇ। ਜੇਲ੍ਹ ਦੇ ਬਾਹਰ ਮਸ਼ੀਨਾਂ ਬੜੀਆਂ ਲੱਗੀਆਂ ਨੇ, ਪਰ ਅੰਦਰ ਤੰਬਾਕੂ ਦਾ ਬਿਜ਼ਨਸ ਕਿੱਦਾਂ ਚੱਲਦਾ। ਮੂਲ ਮੰਤਰ ਜਾਪ ਕਰਨ ਤੋਂ ਰੁਕਦੇ ਸੀ, ਗਾਲਾਂ ਕੱਢਦੇ ਸੀ। ਜੇ ਜਾਪ ਕਰਦਾ ਸੀ ਨਾ ਉਦੋਂ ਗਾਲਾਂ ਕੱਢਦੇ ਨੇ। ਕੜਾ ਮੇਰੇ ਕੋਲ ਲਾ ਲਿਆ ਗਿਆ ਜੀ, ਕਿਰਪਾਨ ਮੇਰੇ ਕੋਲ ਨਹੀਂ ਹੈਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਸਰਦਾਰ ਇਕਬਾਲ ਸਿੰਘ ਨਾਲ ਜੁੜ ਚੁੱਕੀ ਹੈ। ਫਤਿਹ ਦੀ ਸਾਂਝ ਪਾਣੇ ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮੈਸੇਜ ਦਊਂਗਾ ਕਿਸਾਨ ਵੀਰਾਂ ਦੇ ਹੱਕ 'ਚ। ਹੁਣ ਮੋਰਚਾ ਸਿਰਫ ਕਿਸਾਨ ਸਿੰਘੂ ਬੋਰਡ ਤੇ ਨਹੀਂ, ਪੂਰੇ ਵਰਲਡ 'ਚ 400 ਮੋਰਚੇ ਲੱਗਣੇ ਚਾਹੀਦੇ। 400 ਮੋਰਚੇ, ਘੱਟੋ ਘੱਟ 400 ਮੋਰਚੇ ਲੱਗਣੇ ਚਾਹੀਦੇ ਨੇ। ਵਾਹਿਗੁਰੂ ਜੀ। ਬਿਲਕੁਲ ਭਾਈ ਸਾਹਿਬ ਜੀ, ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ। ਜਿੱਥੇ ਮੈਨੂੰ ਵੀ ਪਤਾ ਹੈ ਤੁਸੀਂ ਬਾਹਰ ਆਏ ਹੋ, ਤੁਹਾਨੂੰ ਜਾਣ ਦੀ ਜਲਦੀ ਹੈ, ਲੇਕਿਨ 5 ਮਿੰਟ ਦਾ ਸਮਾਂ ਟੀਵੀ 84 ਦੇ ਥਰੂ ਪੂਰੇ ਵਰਲਡ ਤੱਕ ਅਸੀਂ ਤੁਹਾਡੇ ਮੈਸੇਜ ਨੂੰ ਪਹੁੰਚਾਉਣਾ ਹੈ। ਬਾਹਰ ਤੁਸੀਂ ਆਏ ਹੋ, ਅੰਦਰ ਵੀ ਤੁਸੀਂ ਆਪਣੀ ਭਾਵਨਾਤਮਕ ਤੌਰ ਦੇ ਉੱਤੇ ਸਿੱਖੀ ਤੇ ਪੂਰਾ ਪਹਿਰਾ ਦਿੱਤਾ ਹੈ। ਕੀ ਫਰਕ ਮਹਿਸੂਸ ਕਰਦੇ ਹੋ? ਮੈਂ ਪਹਿਲਾਂ ਬੇਨਤੀ ਕਰਾਂ ਸਾਰੀ ਸਿੱਖ ਸੰਗਤ ਨੂੰ ਵੀ, ਹਿੰਦੂ ਵੀਰਾਂ ਨੂੰ ਵੀ, ਮੁਸਲਮਾਨ ਭਰਾਵਾਂ ਨੂੰ, ਆਪਾਂ ਸ਼ੁਕਰਾਨਾ ਕਰੀਏ। ਸ਼ੁਕਰਾਨਾ ਹੀ ਕਰੀਏ ਕਿਉਂਕਿ ਗੁਰੂ ਤੇਗ ਬਹਾਦਰ ਨੇ ਬਖਸ਼ਿਸ਼ ਕਰਕੇ ਸਾਨੂੰ ਬਾਹਰ ਲੈ ਕੇ ਆਂਦਾ। ਤੇਗ ਬਹਾਦਰ ਸਿਮਰਿਆ ਘਰ ਨੋਨ ਆਵੇ ਤਾਏ, ਸਭ ਥਾਈ ਹੋਏ ਸਹਾਏ। ਤੇ ਸਾਡਾ ਮੈਸੇਜ ਇਹੀ ਹੈ, ਸਾਡਾ ਪਿਆਰ ਦਾ ਮੈਸੇਜ ਹੈ ਤੇ ਸਿਧਾਂਤ ਇਹੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ 'ਚ ਕਿਸਾਨਾਂ ਦਾ ਮੋਰਚਾ ਵੀ ਆ ਗਿਆ। ਤੇ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿੱਦਾਂ ਹਿੰਦੂ ਧਰਮ ਦੀ ਰੱਖਿਆ ਕੀਤੀ ਨਾ ਗੁਰੂ ਤੇਗ ਬਹਾਦਰ ਜੀ ਨੇ, ਹੁਣ ਕਿਸਾਨ ਮੋਰਚੇ ਦੀ ਅਗਵਾਈ ਕੋਈ ਮਨੁੱਖ ਨਹੀਂ ਕਰੇਗਾ, ਮਨੁੱਖ ਨਹੀਂ ਕਰੇਗਾ। ਗੁਰੂ ਤੇਗ ਬਹਾਦਰ ਜੀ ਆਪ ਅਗਵਾਈ ਕਰਨਗੇ। ਤੇ ਇਹ ਮੋਰਚਾ ਨਾ, ਮੇਰੀ ਬੇਨਤੀ ਕਿ ਇੱਥੇ ਆ ਕੇ ਮੋਰਚਾ ਲਾਇਆ ਜਾਵੇ। ਸੰਸਦ ਭਵਨ ਨੇੜੇ ਤੁਹਾਡੇ ਤੇ ਜਾਂ ਸੀਸਗੰਜ ਲਾਲ ਕੇ ਨੇੜੇ, ਉੱਥੇ ਮੋਰਚਾ ਲਾਇਆ ਜਾਏ। ਤੇ ਪੂਰੇ ਵਰਲਡ 'ਚ ਜਿੱਥੇ ਜਿੱਥੇ ਵੀ ਸਿੱਖ ਭਰਾ ਰਹਿੰਦੇ, ਹਿੰਦੂ ਭਰਾ ਰਹਿੰਦੇ, ਮੁਸਲਮਾਨ ਭਰਾ ਨੇ, ਇਹ ਕਿਸਾਨ ਮੋਰਚੇ ਦੀ ਗੱਲ ਨਹੀਂ ਗੀ। ਇਹ ਸਾਡੇ ਹੱਕ ਇੱਥੇ ਰੱਖ, ਹੱਕਾਂ ਦੀ ਗੱਲ ਹੈ, ਹੱਕ ਦੀ ਗੱਲ ਚੱਲਦੀ ਹੈ। ਹੱਕ ਨਾ ਕਿਸੇ ਦਾ ਮਰ ਜਾਏ। ਹੁਣ ਬੇਰੋਜ਼ਗਾਰੀ ਵਿੱਚ ਮਹਾਮਾਰੀ 'ਚ ਗੁਰੂ ਨਾਨਕ ਸਾਹਿਬ ਨੇ ਸਹਾਈ ਹੋਣਾ। ਜਿਹੜੀ ਇਸ ਮਹਾਮਾਰੀ ਨਾਲ ਇੱਥੇ ਕਿਸੇ ਹੋਰ ਨੇ ਸਹਾਈ ਨਹੀਂ ਹੋਣਾ। ਇਹ ਮਹਾਮਾਰੀ ਤੋਂ ਜੇ ਕੋਈ ਬਚਾਏਗਾ ਤੇ ਗੁਰੂ ਸਾਹਿਬ ਹੀ ਰੱਖਿਆ ਕਰਨਗੇ। ਗੁਰੂ ਸਾਹਿਬ ਲੰਗਰ ਹੀ ਬਚਾਣਗੇ, ਜੋ ਲੰਗਰ ਸਾਰੇ ਵਰਲਡ 'ਚ ਲੱਗਦੇ ਪਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਆਓ ਜੀ, ਜਸਪ੍ਰੀਤ ਸਿੰਘ ਜੀ ਵੀ ਜੇਲ੍ਹ 'ਚ ਆਏ ਵੀਰ ਜੀ, ਵੱਡੇ। ਇਹ ਉੱਥੇ ਮੈਨੂੰ ਕ੍ਰਾਈਮ ਬ੍ਰਾਂਚ 'ਚ ਮਿਲੇ ਸੀ ਜੀ। ਇਕਬਾਲ ਸਿੰਘ ਜੀ, ਤੁਸੀਂ ਅਗਰ ਅਸੀਂ ਤੁਹਾਡੇ ਜੀਵਨ ਨੂੰ ਦੇਖੀਏ, ਪਿਛੋਕੜ ਵੀ ਦੇਖੀਏ, ਮੈਂ ਤੁਹਾਡੀ ਪ੍ਰੋਫਾਈਲ ਵੀ ਚੈੱਕ ਕੀਤੀ ਤੇ ਉਸ ਤੋਂ ਲੈ ਕੇ ਅਗਰ ਅੱਜ ਤੱਕ ਵੀ ਦੇਖੀਏ, ਤੁਹਾਡੇ ਮੂੰਹ 'ਚ ਸਿਵਾਏ ਬਾਣੀ ਦੇ ਸ਼ਾਇਦ ਅਸੀਂ ਉਚਰਦੇ ਕੁਛ ਨਹੀਂ ਦੇਖਿਆ। ਜੇਲ੍ਹ ਦੇ ਅੰਦਰ ਜਿਹੜਾ ਸਮਾਂ ਬੀਤਿਆ, ਉਸ ਸਮੇਂ 'ਚ ਬਾਣੀ ਦਾ ਕਿਵੇਂ? ਵੀਰ ਜੀ ਮੈਂ ਤੁਹਾਨੂੰ ਦੱਸਾਂ, ਮੈਂ ਨਾ ਬਾਣੀ ਮੇਰੇ ਜੀਵਨ ਦਾ ਆਧਾਰ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਗੁਰਬਾਣੀ ਤੋਂ ਬਿਨਾਂ ਮੈਂ ਮਰਦਾ ਵਾਂ। ਤੇ 10 ਫਰਵਰੀ ਤੋਂ ਲੈ ਕੇ ਨਾ 10 ਫਰਵਰੀ ਤੋਂ ਲੈ ਕੇ 17 ਅਪ੍ਰੈਲ ਤੱਕ ਮੈਂ ਮਰਦਾ ਹੀ ਰਿਹਾ ਵਾਂ। ਬਾਰ-ਬਾਰ ਮਰਦਾ ਰਿਹਾ ਕਿਉਂਕਿ ਗੰਨੇ 'ਚ ਗਾਲਾਂ ਪੈਂਦੀਆਂ ਰਹੀਆਂ ਨੇ, ਗਾਲਾਂ ਪੈਂਦੀਆਂ ਰਹੀਆਂ ਨੇ। ਤੇ ਤੰਬਾਕੂ ਦਾ ਸੇਵਨ ਤੇ ਚੱਲਦਾ। ਮੇਰਾ ਇੱਕ ਸ਼ੰਕਾ ਵੀ ਹੈਗਾ ਕਿ ਜੇਲ੍ਹ ਦੇ ਬਾਹਰ ਮਸ਼ੀਨਾਂ ਬੜੀਆਂ ਲੱਗੀਆਂ ਨੇ, ਪਰ ਅੰਦਰ ਤੰਬਾਕੂ ਦਾ ਬਿਜ਼ਨਸ ਕਿੱਦਾਂ ਚੱਲਦਾ। ਮੈਂ ਸਰਕਾਰ ਦੇ ਅੱਗੇ ਬੇਨਤੀ ਹੈ, ਬਿਜ਼ਨਸ ਅੰਦਰ ਬੰਦ ਕੀਤਾ ਜਾਵੇ। ਜੀ ਮੈਂ ਕਿਸੇ ਵੀ ਕੰਟਰੋਵਰਸ਼ੀਅਲ ਸਵਾਲ ਤੇ ਨਹੀਂ ਜਾਣਾ ਚਾਹੁੰਦਾ, ਮਗਰ ਫਿਰ ਵੀ ਪੰਥਕ ਮਸਲਿਆਂ ਦੇ ਉੱਤੇ ਅਗਰ ਅਸੀਂ ਗੱਲ ਕਰਦੇ ਆ, ਤੁਹਾਡਾ ਜਿਵੇਂ ਤੁਸੀਂ ਬਾਣੀ ਪੜ੍ਹੀ ਅੰਦਰ ਬੈਠ ਕੇ, ਤੁਹਾਨੂੰ ਕੋਈ ਰੁਕਾਵਟ ਪਾਈ ਗਈ ਬਾਣੀ ਪੜ੍ਹਨ ਤੋਂ? ਮੈਂ ਟਾਰਚਰ ਵਾਲੇ ਕਿਸੇ ਸਵਾਲ ਦੇ ਉੱਤੇ ਨਹੀਂ ਜਾ ਰਿਹਾ, ਸਿਰਫ ਬਾਣੀ ਤੱਕ ਮੇਰਾ ਸਵਾਲ ਹੈ। ਤੁਹਾਨੂੰ ਬਾਣੀ ਪੜ੍ਹਨ ਤੋਂ ਰੋਕਿਆ ਗਿਆ? ਕ੍ਰਾਈਮ ਬ੍ਰਾਂਚ ਵਾਲੇ ਰੋਕਦੇ ਸੀ, ਮੂਲ ਮੰਤਰ ਜਾਪ ਕਰਨ ਤੋਂ ਰੋਕਦੇ ਸੀ। ਗਾਲਾਂ ਕੱਢਦੇ ਸੀ। ਜੇ ਜਾਪ ਕਰਦਾ ਸੀ ਨਾ ਉਦੋਂ ਗਾਲਾਂ ਕੱਢਦੇ ਨੇ। ਉਹ ਕਹਿੰਦੇ ਬੰਦ ਕਰਨ ਨੂੰ, ਏਦਾਂ ਕਰਦੇ ਸੀ। ਹੁਣ ਮੈਂ ਕੀ, ਹੁਣ ਤੁਸੀਂ ਬਾਹਰ ਆ ਗਏ, ਹੁਣ ਤੁਸੀਂ ਘਰ ਜਾਓਗੇ, ਕਿਸੇ ਗੁਰੂ ਸਾਹਿਬ ਜਾਓਗੇ, ਕਿੱਥੇ ਜਾਓਗੇ? ਮੇਰੀ ਇੱਛਾ ਤਾਂ ਵੀਰ ਜੀ ਮੇਰੀ ਇਹੀ ਹੈ, ਇੱਥੋਂ ਜਾਣਾ ਸੀਸਗੰਜ ਗੁਰਦੁਆਰੇ ਮੱਥਾ ਟੇਕਣ ਦੀ ਇੱਛਾ ਹੈ। ਬੰਗਲਾ ਸਾਹਿਬ ਮੱਥਾ ਟੇਕਣਾ। ਇੱਥੋਂ ਸਿੱਧਾ ਮੈਂ ਅਨੰਦਪੁਰ ਸਾਹਿਬ ਜਾਣਾ ਚਾਹੁੰਦਾ ਵਾਂ। ਤੇ 5 ਪੈਰਿਆਂ ਕੋਲ ਦਸ਼ਮੇਸ਼ ਦੇ ਚਰਨਾਂ 'ਚ ਉੱਥੋਂ ਅੰਮ੍ਰਿਤ ਦਾਤ ਜਿਹੜੀ ਨਾ 5 ਪੈਰਿਆਂ ਸਾਹਮਣੇ ਪੇਸ਼ ਹੋ ਕੇ, ਕਿਉਂਕਿ ਉੱਥੇ ਜੋ ਦੱਸਿਆ, ਮੇਰੇ ਕਕਾਰ, ਮੇਰੀ ਜਿਹੜੀ ਜਾਨ ਹੈ ਨਾ, ਐਨੇ ਮੇਰੇ ਕਕਾਰ ਕਦੀ ਮੇਰੇ ਤੋਂ ਦੂਰ ਨਹੀਂ ਰਹੇ। ਕੜਾ ਮੇਰੇ ਕੋਲ ਲਾ ਲਿਆ ਗਿਆ ਜੀ, ਕਿਰਪਾਨ ਮੇਰੇ ਕੋਲ ਨਹੀਂ ਹੈਗੀ। ਤੇ ਮੈਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਸਕਦੇ ਹੈਗੇ ਹੋ ਕਿਸ ਤਰੀਕੇ ਦਾ ਭਾਵਨਾਤਮਕ ਤੌਰ ਦੇ ਉੱਤੇ, ਕਿਉਂਕਿ ਜਿਹੜਾ ਸ਼ਖਸ ਅੰਮ੍ਰਿਤ ਦੇ ਨਾਲ 5 ਕਕਾਰਾਂ ਦੇ ਨਾਲ, ਦੇਖੋ ਸਤਿਕਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਜਿਸ ਦਰ ਦੇ ਉੱਤੇ ਅਸੀਂ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਵਿੱਤਰ ਦਰ ਦੇ ਉੱਤੇ ਵੱਡੇ ਵੱਡੇ ਸ਼ਹਿਨਸ਼ਾਹ ਰਾਜੇ ਦੇ ਨਤਮਸਤਕ ਹੋਏ ਨੇ। ਅੱਜ ਉੱਥੇ ਇਕਬਾਲ ਸਿੰਘ ਵੀ ਨੇ। ਮੈਂ ਵੀਰ ਨੂੰ ਬੇਨਤੀ ਕਰਾਂਗਾ, ਅਸੀਂ ਆਪਣੀ ਰਿਕਾਰਡਿੰਗ ਨੂੰ ਰੋਕੀਏ ਤੇ ਭਾਈ ਸਾਹਿਬ ਮੱਥਾ ਟੇਕਣ ਜਾ ਰਹੇ ਨੇ, ਅਸੀਂ ਉਹਨੂੰ ਵੀ ਕਵਰ ਕਰੀਏ। मैं आया शरणी आया परोसे